ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਕਿ ਥਰਸਡੇ ਦਾ ਸੈਗਮੈਂਟ ਜਿਹੜਾ ਕਿ ਅਸੀਂ ਸਪੈਸ਼ਲ ਸੈਗਮੈਂਟ ਦੇ ਤੌਰ ਤੇ ਕੀਤਾ ਪਹਿਲੇ ਹਿੱਸੇ 'ਚ, ਜਿਹਦੇ 'ਚ ਕਿ ਅਸੀਂ ਐਨਾਲਾਈਜ਼ ਕੀਤਾ ਸੀ ਕਿ ਕਿਸ ਤਰੀਕੇ ਨਾਲ ਗੁਰਮਤੇ ਦਾ ਆਪੋਜ਼ਿਟ ਇਹਨਾਂ ਨੇ ਆਪਣੇ ਤੌਰ ਤੇ ਉੱਤੇ ਉਹਨੂੰ ਮਾਫੀਨਾਮਾ ਕਹਿ ਕੇ ਸਿੱਖ ਇਤਿਹਾਸ ਨੂੰ ਕਲੰਕਿਤ ਕੀਤਾ ਔਰ ਆਪਣੇ ਮੂੰਹਾਂ ਨੂੰ ਕਾਲੇ ਕੀਤੇ। ਜਿਉਂ ਹੀ ਉਹ ਅਪਲੋਡ ਹੋਇਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਸ ਲਾਈਨ ਨੂੰ ਹੀ ਫਿਰ ਟੋ ਕੀਤਾ। ਜਿਹੜਾ ਸਾਡਾ ਲਗਭਗ 25-30 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਉਸ ਦੇ ਉੱਤੇ ਹੀ ਕਾਫੀ ਵਿਚਾਰ ਚਰਚਾ ਵੀ ਹੋਈ ਔਰ ਲਗਾਤਾਰਤਾ ਦੇ ਨਾਲ ਇਸ ਬਾਰੇ ਜਿਹੜੀਆਂ ਨੇ ਡਿਵੈਲਪਮੈਂਟਸ ਉਹ ਪਿਛਲੇ ਸਾਰੇ ਦਿਨਾਂ 'ਚ ਹੀ ਅਨਫੋਲਡ ਹੋਈਆਂ ਨੇ। ਉਹਨਾਂ 'ਚ ਜਿਹੜੀ ਲੇਟੈਸਟ ਤੋਂ ਮੈਂ ਗੱਲ ਸ਼ੁਰੂ ਕਰਾਂ ਕਿ ਸਿੱਖ ਕੌਮ 'ਚ, ਔਰ ਅੱਜ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਕਈ ਵਾਰ ਸਾਨੂੰ ਪੋਲੀਟੀਕਲ ਜਿਹੜਾ ਨੁਕਸਾਨ ਹੈ ਜਾਂ ਪੋਲੀਟੀਕਲ ਹੈਪਨਿੰਗਸ ਹੈ ਉਹਦੇ ਤੇ ਅਸੀਂ ਰਿਐਕਟ ਨਹੀਂ ਕਰਦੇ, ਉਹਦੀ ਉਨੀ ਸਮਝ ਨਹੀਂ ਆਉਂਦੀ। ਪਰ ਜਦੋਂ ਧਾਰਮਿਕ ਤੌਰ ਦੇ ਉੱਤੇ ਕੋਈ ਅਵਗਿਆ ਹੁੰਦੀ ਹੈ ਜਾਂ ਧਾਰਮਿਕ ਤੌਰ ਦੇ ਉੱਤੇ ਕਿਤੇ ਜਜ਼ਬਾਤ ਹਰਟ ਹੁੰਦੇ ਨੇ, ਫਿਰ ਇੱਕਦਮ ਕੌਮ ਖਲੋ ਜਾਂਦੀ ਹੈ। ਔਰ ਮੈਂ ਅਕਸਰ ਉਸ ਦੇ ਹਵਾਲੇ ਨਾਲ ਇਹ ਕਹਿੰਦਾ ਕਿ 1849 'ਚ ਜਿਹੜਾ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ, ਅਕਾਲ ਤਖਤ ਦਾ ਉਹਨਾਂ ਨੇ ਕੰਟਰੋਲ ਲੈ ਲਿਆ, ਦਰਬਾਰ ਸਾਹਿਬ ਦਾ ਲੈ ਲਿਆ, ਬਾਬਾ ਟਲ ਦਾ ਲੈ ਲਿਆ, ਬਾਕੀ ਗੁਰਦੁਆਰੇ ਨਿੱਜੀ ਜਾਇਦਾਦ ਬਣਾ ਕੇ ਮਹੰਤਾਂ ਦੇ ਨਾਲ ਲਵਾ ਦਿੱਤੇ। ਸਿੰਘ ਸਭਾ ਲਹਿਰ ਵੀ ਚੱਲੀ, ਉਸ ਵੇਲੇ ਪੁਜਾਰੀਆਂ ਨੇ ਭਾਈ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਹੁਕਮਨਾਮਾ ਕਰਕੇ ਸਿੱਖੀ ਚੋਂ ਵੀ ਕੱਢਿਆ। ਪਰ ਇਹਨਾਂ ਸਾਰੀਆਂ ਘਟਨਾਵਾਂ ਨੇ ਕਦੇ ਕੋਈ ਜਿਹੜਾ ਇਸ ਲੈਵਲ ਦਾ ਕੌਮੀ ਰਿਐਕਸ਼ਨ ਨਹੀਂ ਦਿੱਤਾ। ਬੁੱਤ ਵੀ ਪੈ ਰਹੇ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ, ਉਹ ਵੀ ਸ਼ਾਇਦ ਸਨਾਤਨੀ ਧਰਮ ਦਾ ਇੰਨਾ ਕੁ ਜ਼ੋਰ ਪੈ ਗਿਆ ਸੀ ਆਰੀਆ ਸਮਾਜ ਜਾਂ ਸਨਾਤਨੀਆਂ ਦਾ ਕਿ ਭੰਬਲ ਭੂਸੇ 'ਚ ਹੀ ਰਹੇ। ਪਰ ਜਿਸ ਦਿਨ ਜਨਰਲ ਉਸ ਡਾਇਰ ਨੂੰ ਅਕਾਲ ਤਖਤ ਦੇ ਸਰਬਰਾਹ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ, ਉਹ ਜਿਹੜਾ ਇੱਕ ਟਰਨਿੰਗ ਪੁਆਇੰਟ ਬਣਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਉਸ ਤੋਂ ਬਾਅਦ ਹੀ ਆਉਂਦੀ ਹੈ ਕਿ ਉਹਨਾਂ ਨੂੰ ਸ਼ਾਇਦ ਉਦੋਂ ਹੀ, ਕਿਉਂਕਿ ਉਹਦੇ ਨਾਲ ਰਲਿਆ ਹੋਇਆ ਜ਼ੁਲਮ ਵੀ ਸੀ ਜੋ ਜਲਿਆਂਵਾਲੇ ਬਾਗ 'ਚ ਉਹਨੇ ਡਾਇਰ ਨੇ ਕੀਤਾ, ਔਰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਕਿਵੇਂ ਮਾਰਸ਼ਲ ਲਾ ਲਾ ਕੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਕੂਣੀਆਂ ਦੇ ਵੱਲ ਤੱਤੇ ਢਿੱਡ ਭਰਨੇ, ਜਿਹੜਾ ਤੱਤੀਆਂ ਸੜਕਾਂ ਤੇ ਪਾ ਕੇ ਤੁਰਨ ਤੇ ਔਰ ਹੰਟਰ ਮਾਰਨੇ, ਔਰ ਜਲਿਆਂਵਾਲੇ ਬਾਗ 'ਚ ਸੈਂਕੜਿਆਂ ਲੋਕ ਮਾਰ ਦੇਣੇ। ਸੋ ਉਹਦੇ ਨਾਲ ਜੁੜਿਆ ਜਿਹੜਾ ਪਾਰਟ ਸੀ, ਉਸ ਨੇ ਜਿਹੜਾ ਜੋ ਕੁਛ ਕੀਤਾ, ਫਿਰ ਨਾ ਅਰੂੜ ਸਿੰਘ ਨੂੰ ਵੀ ਜਾਣਾ ਪਿਆ, ਅਸਤੀਫਾ ਵੀ ਦਿੱਤਾ, ਗਲ 'ਚ ਪੱਲਾ ਪਾ ਕੇ ਉਹਨੇ ਮਾਫੀ ਵੀ ਮੰਗੀ। ਔਰ 1920 'ਚ ਸ਼ੁਰੂ ਹੋਈ ਗੁਰਦੁਆਰਾ ਸੁਧਾਰ ਲਹਿਰ ਨੇ ਫਿਰ ਇਹ ਸਾਰੇ ਮਹੰਤਾਂ ਦੇ ਕਬਜ਼ੇ ਨੂੰ ਵੀ ਖਤਮ ਕੀਤਾ। ਇਹ ਵੱਖਰੀ ਗੱਲ ਹੈ ਕਿ ਅੱਜ ਜਦੋਂ ਪੂਰਾ ਗੇੜਾ, ਜੇ ਅਸੀਂ 1925 'ਚ ਗੁਰਦੁਆਰਾ ਐਕਟ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਸ਼ੁਰੂਆਤ ਨੂੰ ਜੋੜ ਕੇ ਦੇਖੀਏ ਤੇ ਅੱਜ 2015 'ਚ ਪੂਰੇ 90 ਸਾਲ ਬਣਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਦੀ ਲਾਈਨ ਹੈ ਕਿ 90 ਸਾਲ ਬਾਅਦ ਆ ਕੇ ਜਿਹੜੀ ਹੈ ਗੱਲ ਉੱਥੇ ਹੀ ਖੜੀ ਹੈ। ਉਦੋਂ ਮਹੰਤ ਜਾਂ ਅਰੂੜ ਸਿੰਘ ਵਰਗੇ ਸਰਕਾਰੀ ਪੁਸ਼ਤ ਪਨਾਹੀ ਥੱਲੇ ਉੱਥੇ ਕਾਬਜ਼ ਸੀ, ਅੱਜ ਅਰੂੜ ਸਿੰਘ ਦੀ ਥਾਂ ਗਿਆਨੀ ਗੁਰਬਚਨ ਸਿੰਘ ਨੇ ਲੈ ਲਈ ਹੈ। ਔਰ ਅੰਗਰੇਜ਼ੀ ਸਾਮਰਾਜ ਜਿਹੜਾ ਹੈ ਉਸ ਦੀ ਥਾਂ RSS, ਨਾਗਪੁਰ ਤੇ ਬਾਦਲ ਵਰਗਾ ਜਿਹੜਾ ਉਹਨਾਂ ਦਾ ਅੱਗੋਂ ਜਿਹੜਾ ਹੈ ਉਹ ਦੁਮਛੱਲੇ ਉਸ ਨੇ ਲਈ ਹੋਈ ਹੈ। ਔਰ ਜੋ ਕਰਤੂਤ ਇਹਨਾਂ ਨੇ ਕੀਤੀ ਹੈ, ਜਿਵੇਂ ਸਿੱਖ ਰਿਐਕਸ਼ਨ ਹੋਇਆ ਗਲੋਬਲੀ, ਉਸ ਦਾ ਪ੍ਰਭਾਵ ਹੈ ਕਿ ਜਿਹੜੀ ਮੈਂ ਲੇਟੈਸਟ ਕਿਹਾ ਕਿ ਹੁਣ ਜਥੇਦਾਰ ਘਬਰਾਏ ਹੋਏ ਜਿਹੜੇ ਪਿਛਲੇ ਕਈ ਦਿਨਾਂ ਤੋਂ ਨਾ ਘਰ ਦਾ ਦਰਵਾਜ਼ਾ ਖੋਲਦੇ ਨੇ ਨਾ ਫੋਨ ਚੱਕਦੇ ਨੇ, ਉਹ ਮੇਰਾ ਖਿਆਲ ਘਰ ਵਾਲੀਆਂ ਨੇ ਵੀ ਜਦੋਂ ਆਵਾਜ਼ ਮਾਰਦੇ ਹੋਣੀ ਆ ਉਦੋਂ ਵੀ ਡਰ ਕੇ ਤਬਕਦੇ ਹੋਣੇ ਵੀ ਆ ਗਏ। ਉਹਨਾਂ ਨੂੰ ਪਤਾ ਹੈ ਵੀ ਸੁੱਤੇ ਪਏ ਵੀ ਧੂ ਕੇ ਲੈ ਜਾਣੇ ਸਿੱਖਾਂ ਨੇ ਹੁਣ। ਸੋ ਉਹਨਾਂ ਨੇ ਆਪਣੇ ਆਕਾਵਾਂ ਨੂੰ ਪੁੱਛਿਆ ਹੋਣਾ ਕਿ ਜੇ ਅਸੀਂ ਘਰੋਂ ਨਿਕਲਣਾ ਦਰਵਾਜ਼ੇ ਤੋਂ, ਇਹ ਨਾ ਹੋਏ ਬਾਥਰੂਮ ਜਾਣਾ ਵੀ ਬੰਦ ਹੋ ਜਾਏ, ਵਿੱਚ ਹੀ ਕਰਨਾ ਪਏ ਸਭ ਕੁਝ। ਤੇ ਉਹਨਾਂ ਨੇ ਕਿਹਾ ਹੋਣਾ ਵੀ ਕੋਈ ਨਹੀਂ ਅਸੀਂ, ਔਰ ਇਹ ਜਿਹੜਾ ਉਹਨਾਂ ਨੇ ਡਿਵਾਈਸ ਕੱਢੀ ਹੈ ਇਹ ਬੜੀ ਖਤਰਨਾਕ ਹੈ। ਔਰ ਮੈਂ ਵਾਰਨ ਕਰਨਾ ਚਾਹਾਂਗਾ ਆਪਣੇ ਜਿਹੜੇ ਇਸ ਫੀਲਡ ਦੇ ਵਿੱਚ ਹੁਣ ਬਹੁਤ ਐਕਟਿਵ ਨੇ ਕਿ ਇਸ ਤੋਂ ਖਬਰਦਾਰ ਰਹੀਏ, ਕਿਉਂਕਿ ਇਹ ਜਿਹੜਾ ਕਮੇਟੀਆਂ ਬਣਾਉਣ ਦਾ ਕੰਮ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਠੰਡੇ ਬਸਤੇ 'ਚ ਪਾਣਾ। ਹੁਣ ਜਥੇਦਾਰ ਅਕਾਲ ਤਖਤ ਨੇ ਜਿਹੜੀ ਸਟੇਟਮੈਂਟ ਉਹਨੇ ਮੀਡੀਆ ਸਾਹਮਣੇ ਆ ਕੇ, ਇੰਨੀ ਹਿੰਮਤ ਨਹੀਂ ਹੈ ਇਹਨਾਂ ਦਾ, ਇੰਨਾ ਕਿ ਖੌਫਜ਼ਦਾ ਹੋ ਗਏ ਨੇ ਕਿ ਇਹ ਅੰਦਰੋਂ ਹੀ ਨਹੀਂ ਨਿਕਲਦੇ। ਹੁਣ ਪਿਛਲੇ 5 ਦਿਨਾਂ ਤੋਂ ਕੋਈ ਜਿਹੜਾ ਜਥੇਦਾਰ ਕਿਸੇ ਪਬਲਿਕ ਫੰਕਸ਼ਨ ਦੇ ਵਿੱਚ ਨਹੀਂ ਆਇਆ, ਘਰੋਂ ਹੀ ਨਹੀਂ ਨਿਕਲਿਆ ਔਰ ਆਪਣੇ ਉੱਥੇ ਕੀ ਬੈਠੇ ਨੇ। ਔਰ ਉਹਨਾਂ ਨੇ ਜਾਰੀ ਕੀਤਾ ਹੈ ਕਿ ਜੀ ਅਸੀਂ ਜੋ ਸਿੱਖਾਂ ਦੀਆਂ ਭਾਵਨਾਵਾਂ ਦੇਸ਼ ਵਿਦੇਸ਼ 'ਚ ਨੇ,
ਅਸੀਂ ਇੱਕ ਵਿਦਵਾਨਾਂ ਦੀ, ਦਾਨਿਸ਼ਵਰਾਂ ਦੀ ਕਮੇਟੀ ਬਣਾਉਣ ਨੂੰ ਤਿਆਰ ਹੈ, ਜਿਹੜੀ ਕਮੇਟੀ ਦੇ ਸਾਹਮਣੇ ਸਿੱਖ ਸੁਝਾਅ ਦੇਣ, ਲਿਖ ਕੇ ਭੇਜਣ ਤੇ ਅਸੀਂ ਜਿਹੜਾ ਉਹਦੇ ਤੇ ਵਿਚਾਰ ਕਰਾਂਗੇ। ਉਹਨੇ ਕਿਹਾ ਜੀ ਬਹੁਤ ਸਾਰੇ ਤਾਂ ਜਿਹੜੇ ਨੇ ਉਹ ਸਾਡੇ ਨਾਲ ਸਹਿਮਤ ਨੇ, ਜਿਹੜੇ ਨਹੀਂ ਨੇ ਅਸੀਂ ਨਹੀਂ ਚਾਹੁੰਦੇ ਵੀ ਕਮਿਊਨਿਟੀ ਡਿਵਾਈਡ ਹੋਏ, ਤੇ ਅਸੀਂ ਹੁਣ ਚਾਹੁੰਦੇ ਹਾਂ ਵੀ ਕਮੇਟੀ। ਕਿਹੜੀ ਕਮੇਟੀ ਤੁਹਾਡੀ ਬਣੀ ਹੈ, ਕਿਹੜੇ ਵਿਦਵਾਨ ਨੇ, ਕਿਹੜੀਆਂ ਰਿਪੋਰਟਾਂ ਨੇ? ਔਰ ਮੈਂ ਬਹੁਤ ਵਾਰੀ, ਕਿਉਂਕਿ ਆਪਣੇ ਲੋਕਾਂ ਦੀ ਯਾਦਾਸ਼ਤ ਦੇ ਵਿੱਚ ਬਹੁਤ ਲੰਬੀ ਚੀਜ਼ ਯਾਦ 'ਚ ਨਹੀਂ ਅੜੀ ਰਹਿੰਦੀ, ਬਹੁਤਿਆਂ ਨੂੰ ਸ਼ਾਇਦ ਭੁੱਲ ਗਿਆ ਹੋਏਗਾ ਕਿ ਜਿਵੇਂ ਇਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਦਾ ਭੋਗ ਪਾਇਆ ਜੀ, ਪਹਿਲਾਂ ਉਹਦਾ ਅੱਧਾ ਹਿੰਦੂਕਰਨ ਕੀਤਾ, ਫਿਰ ਸਬੂਤਾ ਕੀਤਾ, ਫਿਰ ਅਖੀਰ ਵੇਲੇ ਵੀ ਅਜੇ ਵੀ ਅਫੀਸ਼ੀਅਲੀ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਹਾਈ ਲੈਵਲ ਕਮੇਟੀ ਬਣਾਵਾਂਗੇ ਜਿਹਦੇ 'ਚ ਸਰਪਾਲ ਸਿੰਘ ਪੁਰੇਵਾਲ ਵੀ ਹੋਣਗੇ, ਅਸੀਂ ਸੁਝਾਅ ਲਵਾਂਗੇ ਔਰ ਫਿਰ ਉਹਦੇ 'ਚ ਦੇਖਾਂਗੇ। ਪਰ ਚੁੱਪ ਚਪੀਤੇ ਉਹਨਾਂ ਨੇ ਸਾਰਾ ਹੀ ਕੈਲੰਡਰ ਹਿੰਦੂਕਰਨ ਕਰ ਦਿੱਤਾ, ਨਾ ਕੋਈ ਕਮੇਟੀ ਦੀ ਕਦੇ ਹੋਂਦ ਆਈ, ਤੇ ਜੇ ਕੋਈ ਪੁੱਛਿਆ ਗਿਆ ਜੀ ਸਾਨੂੰ ਸੁਝਾਅ ਹੀ ਨਹੀਂ ਆਏ ਜੀ, ਔਰ ਨਾ ਹੀ ਉਸ ਦਾ ਭੋਗ ਪਾਤਾ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜਦੋਂ ਸਿੱਖ ਦੀ ਡੈਫੀਨੇਸ਼ਨ ਦੇ ਮੁੱਦੇ 'ਚ ਪ੍ਰੋਫੈਸਰ ਅਨੁਰਾਗ ਸਿੰਘ ਲੁਧਿਆਣੇ ਵਾਲੇ ਦੀ ਸ਼ੈਤਾਨੀ ਦੇ ਨਾਲ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਸਿੱਖ ਨੂੰ ਹੀ ਕੋਈ ਹੋਰ ਬਣਾ ਦਿੱਤਾ ਸੀ, ਪਤਾ ਲੱਗਾ, ਚੈਲੰਜ ਹੋਇਆ। ਇਹ ਅਨੁਰਾਗ ਸਿੰਘ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਚੇਅਰਮੈਨ ਸੀ, ਔਰ ਇਸ ਇਸ਼ੂ ਨੂੰ ਜਦੋਂ ਚੁੱਕਿਆ ਗਿਆ ਸ਼੍ਰੋਮਣੀ ਕਮੇਟੀ 'ਚ ਰੌਲਾ ਪੈ ਗਿਆ, ਅਨੁਰਾਗ ਸਿੰਘ ਅਸਤੀਫਾ ਦੇ ਕੇ ਪਾਸੇ ਹੋ ਗਏ, ਔਰ ਫਿਰ ਨਾਲ ਹੀ ਇਹ ਕਿਹਾ ਗਿਆ ਇਹਨਾਂ ਵੱਲੋਂ ਕਿ ਜੀ ਅਸੀਂ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਇਸ ਗੱਲ ਦੀ ਪੜਤਾਲ ਕਰੇਗੀ ਕਿ ਇਹ ਸਭ ਕਿਵੇਂ ਹੋ ਗਿਆ ਜੀ। ਸੋ ਨਾ ਕੋਈ ਕਮੇਟੀ ਬਣਨੀ ਸੀ, ਨਾ ਕੋਈ ਕਮੇਟੀ ਬਣੀ, ਨਾ ਕੋਈ ਪੜਤਾਲ। ਸੋ ਇਹ ਤਾਂ ਦੋ ਉਦਾਹਰਨਾਂ ਤੇ ਆ ਪਿਛਲੇ 2 ਸਾਲ ਦੇ ਵਿੱਚ ਦੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਮੇਟੀ ਦਾ ਕੋਈ ਪਾਰਟ ਨਹੀਂ ਹੈ ਸਪਸ਼ਟਤਾ ਦੇ ਨਾਲ। ਔਰ ਅੱਜ ਜਦੋਂ ਨੈਕਸਟ ਡੇ ਕੱਲ ਪੰਜਾਬ ਬੰਦ ਦਾ ਸੱਦਾ ਵੀ ਹੈ, ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਨੂੰ ਨੋਟਿਸ ਦਿੱਤਾ ਹੋਇਆ 30 ਤਰੀਕ ਤੱਕ, ਔਰ ਸ਼ਾਇਦ ਇਹੀ ਕਾਰਨ ਹੈ ਕਿ ਕਮੇਟੀ ਵਾਲਾ ਉਹਨਾਂ ਨੇ ਡਰਾਮਾ ਕੱਢੇ ਔਰ ਦੀਵਾਲੀ ਦੇ ਉੱਤੇ ਸਰਬੱਤ ਖਾਲਸਾ ਬੁਲਾ ਕੇ ਨਵੇਂ 5 ਜਥੇਦਾਰ ਥਾਪਣ ਦੀ ਗੱਲ ਵੀ ਹੈ। ਪਰ ਮੈਂ ਸਮਝਦਾ ਵੀ ਫਰੈਜ਼ਨੋ, ਕੱਲ ਮੈਂ ਜਦੋਂ ਇੱਕ ਕਾਲ ਲਈ ਰਾਤ ਨੂੰ ਉੱਥੋਂ ਫਰੈਜ਼ਨੋ ਤੋਂ ਇੱਕ ਵੀਰ ਕਰ ਰਹੇ ਸੀ ਕਿ ਜੀ ਬਹੁਤ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਥੇਦਾਰ ਨੂੰ ਲਿਖੀਏ, ਮਤਾ ਭੇਜੀਏ ਪਾ ਕੇ, ਤੇ ਉਹਨਾਂ ਨੇ ਕਿਹਾ ਜੀ ਡਾਕਟਰ ਸਾਹਿਬ ਤੋਂ ਖੂਬਸੂਰਤ ਡਰਾਫਟਿੰਗ ਕੌਣ ਕਰ ਸਕਦਾ ਹੈ, ਤੇ ਤੁਸੀਂ ਜੇ ਸਾਨੂੰ। ਮੈਂ ਕਿਹਾ ਜੀ ਇਹਦੇ ਲਈ ਤਾਂ ਡਰਾਫਟਿੰਗ ਦੀ ਲੋੜ ਹੀ ਨਹੀਂ ਹੈ। ਉਹ ਕਹਿਣ ਲੱਗੇ ਜੀ ਕੀ ਗੱਲ? ਮੈਂ ਕਿਹਾ ਜੀ ਇਹ ਹੁਣ ਮਤਿਆਂ ਵਾਲੀ ਗੱਲ ਹੈ, ਹੁਣ ਤਾਂ ਉਹਨਾਂ ਨੂੰ ਕਹੋ ਜੀ ਪਹਿਲਾਂ ਤਾਂ ਤੁਸੀਂ ਪਾਸੇ ਹੋ ਤੇ ਫਿਰ ਤੁਹਾਨੂੰ ਖਾਲਸਾਈ ਰਵਾਇਤਾਂ ਅਨੁਸਾਰ ਹੀ ਸਜ਼ਾ ਦੇਵੇਗਾ। ਹੁਣ ਮੈਂ ਕਿਹਾ ਕਿ ਵੀ ਮਤ ਇਹ ਸਾਰੇ ਨੂੰ ਕਰੀਏ, ਵੀ ਇਹ ਤੁਹਾਨੂੰ ਵੀ ਪਤਾ ਹੈ ਕਿ ਇਸ ਦਾ ਇਲਾਜ ਕੀ ਹੈ, ਤੇ ਉਸ ਜਿਹੜਾ ਇਲਾਜ ਖਾਲਸਾਈ ਰਵਾਇਤ ਹੈ ਉਹੀ ਹੁਣ ਇਲਾਜ ਹੈ। ਹੁਣ ਇਸ ਤੋਂ ਬਿਨਾਂ ਵਾਪਸ ਹੋ ਜਾਏ, ਕਰ ਲੋ ਨਾ ਕਰੋ, ਸੋਧ ਕਰ ਦਿਓ, ਅੱਗੇ ਕਰ ਲੋ, ਪਿੱਛੇ ਕਰ ਲੋ। ਔਰ ਇਹ ਜਿਹੜਾ ਇੰਪੈਕਟ ਹੈ, ਕਿਉਂਕਿ ਜਦੋਂ ਇਹਨਾਂ ਦੀਆਂ ਏਜੰਸੀਆਂ ਕੈਲਕੂਲੇਟ ਕਰਦੀਆਂ ਨੇ, ਔਰ ਜਿਹੜਾ ਈਵਨ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਸੈਸ਼ਨ ਸੱਦ ਕੇ, ਜਿਹੜੀ ਸ਼੍ਰੋਮਣੀ ਕਮੇਟੀ ਡੀਫੰਕਟ ਹੈ, 4 ਸਾਲ ਤੋਂ ਕਿਸੇ ਮੈਂਬਰ ਨੇ ਸਹੁੰ ਨਹੀਂ ਚੁੱਕੀ, ਇਹਨਾਂ ਨੂੰ ਹੋਰ ਕਿਸੇ ਮੁੱਦੇ ਤੇ ਮੈਂਬਰ ਨਹੀਂ ਯਾਦ ਆਉਂਦੇ। ਔਰ ਮੈਂ ਇਹ ਦੇਖਦਾ ਕਿ ਈਵਨ ਇਸ ਦੇ ਉੱਤੇ ਜਿਹੜੀ ਇਹਨਾਂ ਦੀ ਖਬਰ ਹੈ ਅਜੀਤ ਦੀ ਵੀ, ਉਸ ਨੇ ਵੀ ਕਿਹਾ ਕਿ ਜੀ ਬਹੁਤ ਸਾਰੇ ਮੈਂਬਰਾਂ ਨੂੰ ਤਾਂ ਜਿਹੜਾ ਹੈ ਉਹ ਪੁੱਛਿਆ ਕੀ ਗਿਆ ਵੀ ਆ ਕੇ ਉਹਨੇ ਮਤਾ ਪੜ੍ਹਿਆ ਔਰ ਮੱਕੜ ਨੇ, ਔਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਲਾਗੂ ਕਰ ਦਿੱਤੇ। ਔਰ ਇਸ ਨੂੰ ਉਹਨਾਂ ਨੇ ਜਦੋਂ ਅਸੀਂ ਸਿੰਘ ਸਾਹਿਬਾਨ 3 ਸਿੰਘ ਸਾਹਿਬਾਨ ਨੇ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਰਾਮ ਸਿੰਘ, ਇਹਨਾਂ ਨੇ ਇਹ ਮੰਗ ਕੀਤੀ ਹੈ ਕਿ ਵੀ ਇਹਨਾਂ ਨੂੰ ਬਰਖਾਸਤ ਕੀਤਾ ਜਾਏ ਜਥੇਦਾਰਾਂ ਨੂੰ। ਕੁਛ ਨੇ ਮੰਗ ਕੀਤੀ ਹੈ ਜੀ ਅਸਤੀਫੇ ਲੈ ਲਓ ਇਹਨਾਂ ਤੋਂ, ਕੁਛ ਹੋਰ ਨੇ ਜਿਹੜਾ ਇਸ ਨੂੰ ਕਿਹਾ, ਜਿਵੇਂ ਇਸ ਮੁੱਦੇ ਦੇ ਉੱਤੇ ਈਵਨ ਸੰਤ ਸਮਾਜ ਵੀ ਜਿਹੜਾ ਉਹਨਾਂ ਨੇ ਕਿਹਾ ਜੀ ਬਹੁਤ ਰੋਹ ਕਮਾਇਆ ਪੰਥ ਦੇ ਨਾਲ, ਔਰ ਇਹ ਬਿਲਕੁਲ ਕਦੇ ਮੁਆਫ ਨਹੀਂ ਕੀਤਾ ਜਾਏਗਾ। ਔਰ ਇਹ ਸਾਰੇ ਚੋਂ ਔਰ ਚੰਗੀ ਗੱਲ ਹੈ ਵੀ ਈਵਨ ਸ਼੍ਰੋਮਣੀ ਕਮੇਟੀ ਦੇ ਜਿਹੜੇ ਬਾਦਲ ਦਲ ਦੇ ਮੈਂਬਰ ਨੇ, ਕਿਰਨਜੋਤ ਕੌਰ, ਪ੍ਰਿੰਸੀਪਲ ਸੁਰਿੰਦਰ ਸਿੰਘ, ਕਰਨੈਲ ਸਿੰਘ ਪੰਜੋਲੀ, ਉਹਨਾਂ ਨੇ ਵੀ ਇਸ ਦੇ ਉੱਤੇ ਬੜੀ ਸਟਰੋਂਗ ਪੋਜੀਸ਼ਨ ਲਈ ਹੈ। ਦਿੱਲੀ ਅਕਾਲੀ ਦਲ ਦੇ ਪਰਮਜੀਤ ਸਿੰਘ ਸਰਨੇ ਨੇ, ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਪਹਿਲੇ 15 ਮਿੰਟ ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ, ਔਰ ਉਹਨਾਂ ਨੇ ਅੱਜ ਮੈਨੂੰ ਦੱਸਿਆ ਕਿ ਵੀ ਉਹ ਈਵਨ ਅੱਜ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਹੋਏਗਾ ਅਨੰਦਪੁਰ ਸਾਹਿਬ 'ਚ ਇਸ ਫੈਸਲੇ ਦੇ ਖਿਲਾਫ।
ਔਰ ਦੂਸਰੇ ਅੱਧ ਦੇ ਵਿੱਚ ਜਿਹੜੇ ਪਰਮਜੀਤ ਸਿੰਘ ਸਰਨਾ ਇਸ ਬਾਰੇ ਗੱਲਬਾਤ ਕਰਨਗੇ। ਸੋ ਕੁੱਲ ਮਿਲਾ ਕੇ ਇਸ ਨੂੰ ਅੱਜ ਬੜਾ ਵੱਡਾ ਦਲ ਖਾਲਸਾ ਔਰ ਪੰਚ ਪ੍ਰਧਾਨੀ ਔਰ ਦੂਸਰੀਆਂ ਪੰਥਕ ਜਥੇਬੰਦੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਔਰ ਇਹਨਾਂ ਦੇ ਦਫ਼ਤਰ ਦੇ ਬਾਹਰ ਬਹੁਤ ਵੱਡਾ ਸੈਟ ਇਨ ਕੀਤਾ ਔਰ ਉਹਦੇ ਚ ਉਹਨਾਂ ਨੇ ਜਿਹੜਾ ਇਹਨਾਂ ਦਾ ਸੋ ਕਾਲਡ ਇਹ ਨਵਾਂ ਕੱਢਿਆ ਹੁਕਮਨਾਮਾ ਹੈ ਉਸ ਨੂੰ ਉਹਨਾਂ ਨੇ ਟੁਕੜੇ ਟੁਕੜੇ ਕੀਤਾ ਦੇ ਟੋਰ ਅਪਾਰਟ ਔਰ ਇਹ ਸਭ ਨੇ ਕਿਹਾ ਕਿ ਵੀ ਮੀਡੀਆ ਨੇ ਵੀ ਕਿਹਾ ਵੀ ਇਹ ਸਿੰਬੋਲਿਕ ਹੈ ਔਰ ਇਹ ਦੱਸਣ ਲਈ ਹੈ ਕਿ ਵੀ ਇਹ ਇਸ ਨੂੰ ਅਸੀਂ ਜਿਵੇਂ ਅਰੂੜ ਸਿੰਘ ਨੇ ਜੋ ਕਰਤੂਤ ਕੀਤੀ ਸੀ ਇਸ ਨੂੰ ਅਸੀਂ ਉਸ ਲਾਈਨ ਤੇ ਹੀ ਦੇਖਦੇ ਹਾਂ। ਹਾਲਾਂਕਿ ਜਦੋਂ ਈਵਨ ਅਰੂੜ ਸਿੰਘ ਦਾ ਹਵਾਲਾ ਮੈਂ ਸਿਐਟਲ ਦੇ ਗੁਰਦੁਆਰਾ ਸਾਹਿਬ 'ਚ ਵੀ ਦਿੱਤਾ, ਉੱਥੇ ਵੀ ਮੇਰੀ ਲਗਭਗ ਅੱਧੇ ਘੰਟੇ ਦੀ ਸਪੀਚ ਸੀ ਤੇ ਬਹੁਤ ਸਾਰੇ ਬਾਅਦ 'ਚ ਲੰਗਰ ਹਾਲ 'ਚ ਵੀ ਵੀਰ ਆਏ ਤੇ ਕੁਝ ਬਜ਼ੁਰਗ ਸਨ, ਉਹ ਕਹਿਣ ਲੱਗੇ ਜੀ ਅਰੂੜ ਸਿੰਘ ਨੇ ਤਾਂ ਜੋ ਕੀਤਾ ਉਹ ਤਾਂ ਉਹਨੇ ਖੁਸ਼ਾਮਦ ਲਈ ਕੀਤਾ ਹੋਏਗਾ ਜਾਂ ਕੋਈ ਉਹਦਾ ਹੋਰ ਮਕਸਦ ਹੋਏਗਾ ਵੀ ਇਹ ਜਿਹੜਾ ਕੰਮ ਹੈ ਕਿ ਵੀ ਤੁਹਾਡਾ ਗੁਰਮਤਾ ਕਿੰਨੇ ਜਿਹੜੇ ਨੇ ਉਹ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਔਰ ਇਸ ਮਾਮਲੇ 'ਚ ਈਵਨ ਜਿਹੜੇ ਸਿੰਘ ਕਮਲਜੀਤ ਸਿੰਘ ਸੰਗਰੂਰ ਸ਼ਹੀਦ ਹੋਏ ਉਹਨਾਂ ਦੀ ਸਿੰਘਣੀ ਭਾਈ ਹਰਮਿੰਦਰ ਸਿੰਘ ਡੱਬਵਾਲੀ ਦੇ ਪਿਤਾ ਉਹਨਾਂ ਨੇ ਵੀ ਔਰ ਬਾਕੀਆਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਬੱਚਿਆਂ ਦਾ ਡੁੱਲਿਆ ਖੂਨ ਹੈ ਉਸ ਦੀ ਕੀਮਤ ਇਹਨਾਂ ਨੇ ਬਸ ਆਹ ਕੀਮਤ ਉਸ ਦੀ ਪਾਈ ਹੈ, ਆਹ ਮੁੱਲ ਪਾਇਆ। ਸੋ ਜਿਹੜਾ ਈਵਨ ਮੈਨੂੰ ਹੈਰਾਨੀ ਹੋਈ ਕਿ ਬਹੁਤ ਸਾਰੇ ਜਿਹੜੇ ਮੈਨੂੰ ਸਿਐਟਲ ਦੇ ਵਿੱਚ ਵੀ ਔਰ ਦੂਜੇ ਜਿਹੜੇ ਸਿੱਖੀ ਸਰੂਪ 'ਚ ਨਹੀਂ ਵੀ ਸਨ ਉਹਨਾਂ ਨੇ ਵੀ ਆ ਕੇ ਜਿਸ ਕਦਰ ਗੁੱਸੇ ਦਾ ਇਜ਼ਹਾਰ ਕੀਤਾ। ਮੈਂ ਪਹਿਲੀ ਵਾਰ ਇਹਨਾਂ ਸਾਲਾਂ 'ਚ ਬਹੁਤ ਸਾਰੀਆਂ ਐਕਟੀਵਿਟੀਜ਼ ਹੋਈਆਂ, ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਸੀ, ਉਸ ਤੋਂ ਪਹਿਲਾਂ ਹੋਰ ਮਨਮਾਨੀਆਂ ਜਿਹੜੀਆਂ ਕਰਦੇ ਨੇ ਜਥੇਦਾਰ ਬਾਹਰ ਇਹਨਾਂ ਨੂੰ ਚੈਲੰਜ ਹੁੰਦਾ ਹਮੇਸ਼ਾ, ਲੇਕਿਨ ਇਸ ਮੁੱਦੇ ਨੇ ਇੱਕ ਵਾਰ ਫੇਰ ਇਹ ਸਾਰਾ ਕੁਝ ਐਕਸਪੋਜ਼ ਕਰ ਦਿੱਤਾ ਹੈ ਕਿ ਇਹ ਕਿਸ ਕਦਰ ਅੱਜ ਸਾਡਾ ਤਖਤ ਔਰ ਕਿਸੇ ਨੇ ਬੜੇ ਸਿੱਧੇ ਤੌਰ ਤੇ ਕਿਹਾ ਜੀ ਕਿ ਅੱਜ ਜਿਵੇਂ ਉਹਨੇ ਕਿਹਾ ਜੀ ਕਿ ਜਿਵੇਂ ਉਸ ਸਭਰਾਵਾਂ ਦੀ ਲੜਾਈ ਤੋਂ ਬਾਅਦ ਇੱਕ ਸਿੱਖ ਨੇ ਜਿਹਨੇ ਆਪਣਾ ਹਥਿਆਰ ਸਾਹਮਣੇ ਰੱਖਿਆ ਸੀ ਤੇ ਉੱਚੀ ਉੱਚੀ ਭੁੱਬੀ ਮਾਰ ਕੇ ਰੋਇਆ ਸੀ, ਉਹ ਤਾਂ ਉਹਨੇ ਕਿਹਾ ਸੀ ਕਿ ਅੱਜ ਰਣਜੀਤ ਸਿੰਘ ਮੋਇਆ ਤੇ ਉਹਨਾਂ ਨੇ ਕਿਹਾ ਜੀ ਅੱਜ ਅਕਾਲ ਤਖਤ ਸਿੱਧਾ ਆਰਐਸਐਸ ਦੇ ਥੱਲੇ ਚਲਾ ਗਿਆ ਵੀ ਪਹਿਲਾਂ ਉਹ ਇਨਡਾਇਰੈਕਟ ਕਰ ਰਹੇ ਸੀ। ਔਰ ਇਹ ਗੱਲ ਐਵੇਂ ਨਹੀਂ ਹੈ, ਪਿਛਲੇ 2 ਦਿਨ ਤੋਂ ਮੋਹਨ ਭਾਗਵਤ ਆਰਐਸਐਸ ਮੁਖੀ ਪੰਜਾਬ ਦੇ ਵਿੱਚ ਸੀ, ਉਹਦਾ 10ਵਾਂ 11ਵਾਂ ਪੰਜਾਬ ਦਾ ਦੌਰਾ ਹੈ ਔਰ ਇਸ ਪੀਰੀਅਡ 'ਚ ਉਹਨੇ ਅਨੰਦਪੁਰ ਸਾਹਿਬ 'ਚ ਫਤਿਹਗੜ੍ਹ ਸਾਹਿਬ ਔਰ ਜਿਹੜੇ ਹਿਸਟੋਰੀਕਲ ਸ਼ਹਿਰ ਨੇ ਉੱਥੇ ਆਰਐਸਐਸ ਦੀਆਂ ਨਵੀਆਂ ਯੂਨਿਟਾਂ ਨਵੇਂ ਦਫ਼ਤਰ ਕਾਇਮ ਕੀਤੇ ਨੇ ਔਰ ਇਹ ਮੋਹਨ ਭਾਗਵਤ ਦਾ ਇਸ ਮੌਕੇ ਤੇ ਪੰਜਾਬ 'ਚ ਹੋਣਾ, ਜਦੋਂ ਉਸ ਬਜ਼ੁਰਗ ਨੇ ਕਿਹਾ ਕਿ ਜਿਵੇਂ ਅੱਜ ਰਣਜੀਤ ਸਿੰਘ ਮੋਇਆ ਉਸ ਬਜ਼ੁਰਗ ਸਿੱਖ ਸਿਪਾਹੀ ਨੇ ਕਿਹਾ ਸੀ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਫੈਸਲਾ ਹੈ ਇਹ ਫਾਈਨਲ ਜਿਹੜਾ ਹੈ ਕਿ ਅੱਜ ਅਕਾਲ ਤਖਤ ਸਿੱਧਾ ਆਰਐਸਐਸ ਦੇ ਕੰਟਰੋਲ 'ਚ ਚਲਾ ਗਿਆ ਔਰ ਹੁਣ ਤੁਸੀਂ ਆਉਣ ਵਾਲੇ ਪੀਰੀਅਡ 'ਚ ਦੇਖੋਗੇ ਕਿ ਵੀ ਕਿਸ ਕਦਰ ਸਾਡਾ ਹੋਰ ਵੀ ਜੋ ਕੁਝ ਬਚਿਆ ਹੈ ਉਸ ਦਾ ਭਗਵਾ ਕਰਨ ਹੋਏਗਾ। ਪਰ ਮੈਨੂੰ ਆਪਣੀ ਕੌਮ ਤੇ ਵਿਸ਼ਵਾਸ ਹੈ ਔਰ ਮੈਂ ਸਮਝਦਾ ਹਾਂ ਕਿ ਇਸ ਵੇਲੇ ਜਿੰਨਾ ਕੁ ਜੋ ਪ੍ਰਭਾਵ ਦੇਖਣ 'ਚ 4 ਚਫੇਰੇ ਆਇਆ, ਕੋਈ ਇਸ ਕਿਸਮ ਦੀ ਚਾਲ ਚੱਲਣ ਜਿਵੇਂ ਆ ਕਮੇਟੀ ਵਾਲਾ ਡਰਾਮਾ ਕੀਤਾ, ਕੋਈ ਸਾਡੇ ਭਰਾ ਇਹਦੇ 'ਚ ਫਸ ਜਾਣ ਜਾਂ ਜਿਹੜਾ ਸੰਤ ਸਮਾਜ ਜਾਂ ਦੂਜੇ ਅੱਜ ਲੱਗਦਾ ਤਾਂ ਹੈ ਕਿ ਜੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਗਏ, ਉਹਨਾਂ ਨੇ ਬੜੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਪਰ ਮੈਨੂੰ ਕਈ ਵਾਰ ਇਹ ਵੀ ਲੱਗਦਾ ਹੁੰਦਾ ਹੈ, ਮੈਂ ਆਪਣੇ ਸੱਜਣ ਜਿਹੜੇ ਸਾਡੇ ਨਿਊਜ਼ ਆਈਟਮ ਵਾਲੇ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਉਹ ਫਤਿਹਗੜ੍ਹ ਸਾਹਿਬ ਸਰਹੰਦ ਦੀ ਜੰਗ ਵੇਲੇ ਜਿਹੜਾ ਸੁੱਚਾਨੰਦ ਸੀ ਉਹਨੇ ਆਪਣੇ ਭਤੀਜੇ ਨੂੰ 5000 ਸਿਪਾਹੀ ਦੇ ਕੇ ਉਹਨੇ ਬੰਦਾ ਸਿੰਘ ਕੋਲ ਭੇਜ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਜੀ ਮੇਰਾ ਚਾਚਾ ਬਹੁਤ ਮਾੜਾ ਕੰਮ ਕਰਦਾ ਹੈ ਔਰ ਮੈਂ ਛੱਡ ਕੇ ਆ ਗਿਆ, ਮੈਂ ਸਿੰਘਾਂ ਦੇ ਨਾਲ ਤੇ ਦੂਜਾ ਹੁਣ ਉਸ ਕਿਸਮ ਦੀ ਲੜਾਈ ਦੇ ਮੈਦਾਨ 'ਚ ਤੁਹਾਨੂੰ ਪਰਖਣਾ ਵੀ ਹੁੰਦਾ। ਤੁਸੀਂ ਬੰਦਾ ਸਿੰਘ ਨੇ ਕਿਹਾ ਕੋਈ ਨਹੀਂ ਰਲਾ ਲਿਆ, ਪਰ ਉਹਨੇ ਨਾਲ ਹੀ ਆਪਣੇ ਜਿਹੜੇ ਕੌਨਫੀਡੈਂਟ ਸੀ ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹਨੂੰ ਦੂਰ ਰੱਖੋ, ਨੇੜੇ ਨਾ ਆਣ ਦਿਓ ਔਰ ਇਹ ਕੁਝ ਵੀ ਕਰ ਸਕਦਾ। ਸੋ ਮਕਸਦ ਜਿਹੜਾ ਸੀ ਉਹਨੂੰ ਦਿੱਤਾ ਹੋਇਆ ਵੀ ਜਾਂ ਤਾਂ ਬੰਦਾ ਸਿੰਘ ਦੀ ਅਸੈਸੀਨੇਸ਼ਨ ਕਰਦੇ, ਕਤਲ ਕਰਦੇ, ਉਹ ਕਰ ਨਹੀਂ ਸਕੇ, ਉਹ ਬੰਦਾ ਸਿੰਘ ਨੇ ਨੇੜੇ ਨਹੀਂ ਲੱਗਣ ਦਿੱਤਾ। ਫਿਰ ਜਦੋਂ ਐਨ ਜੰਗ ਮਚੀ ਹੋਈ ਸੀ, ਪੂਰੀ ਬਰਾਬਰ ਦੀ ਜੰਗ ਜਾਰੀ ਸੀ ਤੇ ਉਹ ਜਿਹੜਾ ਉਹ ਆਪਣੇ 5000 ਜਿਹੜੇ ਨਾਲ ਲੈ ਗਿਆ ਉਸ ਲੈ ਕੇ ਜੰਗ ਦੇ ਮੈਦਾਨ 'ਚੋਂ ਭੱਜ ਪਿਆ। ਸੋ ਉਹ ਇਹ ਇੱਕ ਟੈਕਟਿਕ ਹੁੰਦਾ ਹੈ ਕਿ ਜਦੋਂ ਤੁਸੀਂ ਵਿੱਚ ਰਲ ਕੇ ਭੱਜਦੇ ਹੋ ਤਾਂ ਕਿ ਦੂਜੇ ਵੀ ਜਿਹੜੇ ਨੇ ਦੇਖੋ ਦੇਖੀ ਤੁਹਾਡੇ ਨਾਲ ਹੀ ਭੱਜ ਪੈਣ ਔਰ ਲੜਾਈ ਦੁਸ਼ਮਣ ਦੇ ਹੱਥ ਚਲੀ ਜਾਏ। ਸੋ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਤੋਂ ਵੀ ਬੇਸ਼ੱਕ ਬਾਦਲ ਦਲ ਦੇ ਬੰਦੇ ਜਾਂ ਸੰਤ ਸਮਾਜ ਦੇ ਲੋਕ ਜਾਂ ਦੂਜੇ ਇਸ ਮੁੱਦੇ ਤੇ ਭਾਵੇਂ ਖਿਲਾਫ ਬੋਲ ਰਹੇ ਨੇ, ਇੱਥੇ ਵੀ ਬੋਲਣਗੇ ਕਈ ਉਹਨਾਂ ਦੇ, ਲੇਕਿਨ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਵੀ ਇਹ ਨਾ ਹੋਏ ਕਿ ਸੁੱਚਾਨੰਦ ਦੇ ਭਤੀਜੇ ਵਾਂਗ
ਸਾਡੀਆਂ ਸਫਾਂ 'ਚ ਆਉਣ। ਔਰ ਟਰੈਕ ਰੈਕਡ ਪਿਛਲਾ ਬਹੁਤਿਆਂ ਦਾ ਇਸ ਕਿਸਮ ਦਾ ਹੀ ਹੈ। ਸੋ ਸਾਨੂੰ ਸੱਚੀ ਸੁੱਚੀ ਲੜਾਈ ਵਿੱਢਣੀ ਚਾਹੀਦੀ ਹੈ। ਔਰ ਇਹ ਗੱਲ ਕਿ ਅਸੀਂ ਅਕਾਲ ਤਖਤ ਆਜ਼ਾਦ ਕਰਵਾਉਣਾ ਮੁਕੰਮਲ ਤੌਰ ਦੇ ਉੱਤੇ, ਔਰ ਅਕਾਲ ਤਖਤ ਦੀ ਸਪਿਰਿਟ ਜਿਹੜੀ ਕਿ ਸੱਚ ਹੱਕ ਇਨਸਾਫ ਦੀ ਬੇਖੌਫ ਹੋ ਕੇ ਜਿਹੜਾ ਉਹ ਕੌਮੀ ਆਜ਼ਾਦੀ ਦੀ ਗੱਲ ਜਿਸ ਅਕਾਲ ਤਖਤ ਤੇ ਸਰਬੱਤ ਖਾਲਸਾ ਨੇ ਖਾਲਿਸਤਾਨ ਦਾ ਮਤਾ ਕੀਤਾ, ਔਰ ਖਾਸ ਤੌਰ ਤੇ ਹੁਣ ਅਮਰੀਕਾ ਵਿਚਲੀਆਂ ਇਹਨਾਂ ਦੀਆਂ ਭੇਡਾਂ ਜਿਹੜਾ ਇੱਥੇ ਇਹਨਾਂ ਨੇ ਖੜਾ ਕੀਤਾ ਆਪਣਾ ਇੱਕ ਮੁਖੀ, ਉਹਦਾ ਜੇ ਤੁਸੀਂ ਬਿਆਨ ਬਹੁਤ ਵੈਲਕਮ ਅਸੀਂ ਕਰਦੇ ਹਾਂ ਜੀ। ਇਹ ਮਾਫੀ ਦਾ ਕਨਸੈਪਟ ਬਹੁਤ ਵੱਡਾ ਹੈ। ਹੁਣ ਅਸੀਂ ਹੌਲੀ ਹੌਲੀ ਇਹਨਾਂ ਦਾ ਵੀ ਫਿਰ ਚਿੱਠੇ ਫੋਲਾਂਗੇ। ਅਜੇ ਤਾਂ ਅਸੀਂ ਥੋੜਾ ਜਿਹਾ ਸੰਜਮ ਰੱਖ ਰਹੇ ਹਾਂ, ਅਸੀਂ ਡਿਬੇਟ ਨੂੰ ਨਿੱਜ ਤੱਕ ਨਹੀਂ ਲਿਜਾਣਾ ਚਾਹੁੰਦੇ। ਸੋ ਲੇਕਿਨ ਅਸੀਂ ਇਹ ਵੀ ਖਬਰਦਾਰ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਇੱਥੇ ਜਿਹੜੇ ਟੌਂਟ ਬਟੌਂਟ ਨੇ, ਘਟੀਆ ਲੋਕ, ਝੂਠੇ ਲੋਕ, ਆਪਣੇ ਕਾਰੋਬਾਰ ਦੇ ਵਿੱਚ ਬੇਈਮਾਨ ਲੋਕ, ਔਰ ਜਿਨ੍ਹਾਂ ਦਾ ਨਿੱਜੀ ਜਿਹੜਾ ਜੀਵਨ ਹੈ ਉਸ ਚੋਂ ਦੁਰਗੰਧ ਆਉਂਦੀ ਹੈ, ਇਹ ਅਕਾਲ ਤਖਤ ਸਰਵਉੱਚ ਹੈ ਜੀ, ਔਰ ਫਲਾਣਾ ਇਹ ਹੈ ਜੀ। ਸੋ ਇਹਨਾਂ ਦਾ ਕੋਈ ਸਰਵਉੱਚ ਨਹੀਂ ਹੈ। ਇਹ ਪੈਸੇ, ਸ਼ੌਹਰਤ, ਘਟੀਆ ਏਜੰਸੀਆਂ ਦੀ ਖੇਡ, ਔਰ ਇਸ ਕਿਸਮ ਦੇ ਦੁਮ ਛੱਲਿਆਂ ਦਾ ਇੱਕ ਡੈਲੀਗੇਸ਼ਨ ਮੋਦੀ ਨੂੰ ਵੀ ਉੱਥੇ ਮਿਲ ਰਿਹਾ ਸੀ ਬੇ ਏਰੀਆ 'ਚ, ਉਹਦੀ ਫੋਟੋ ਲੱਗੀ ਹੋਈ। ਉਸ ਕਿਸਮ ਦੇ ਲੋਕ ਹੀ ਜਿਹੜੇ ਨੇ ਉਹ ਇਕੱਠੇ ਹੋ ਕੇ ਜਾਂਦੇ ਨੇ, ਜਿਨ੍ਹਾਂ ਨੂੰ ਇਸ ਕਿਸਮ ਦਾ ਕੋਈ ਪਰਵਾਹ ਨਹੀਂ ਹੈ ਕਿ ਕੌਮ ਦੇ ਕੀ ਸੈਂਟੀਮੈਂਟ ਨੇ। 1000-2000 ਬੰਦਾ ਬਾਹਰ ਖੜਾ ਹੈ, ਨਿੱਕੇ ਨਿੱਕੇ ਬੱਚੇ ਕਿੱਥੋਂ ਕਿਹਨਾਂ ਦੂਰੋਂ ਆ ਕੇ ਉਹ ਕਰ ਰਹੇ ਨੇ। ਔਰ ਇਹ ਜਿਹੜੇ ਨੇ ਇਹ ਜੀ ਸਾਡਾ ਮੈਮੋਰੈਂਡਮ ਅਸੀਂ ਦੇਣਗੇ ਜੀ। ਅਸੀਂ ਮੈਮੋਰੈਂਡਮ 'ਚ ਬਹੁਤ ਗੱਲ ਕੀਤੀ ਕਿ ਜੀ ਬਲੈਕ ਲਿਸਟਾਂ ਤੇ ਫਰਾਣਾ ਤੇ ਟਿਮਕਾ, ਤੁਹਾਨੂੰ ਮੈਮੋਰੈਂਡਮ ਨਹੀਂ, ਤੁਹਾਨੂੰ ਆਪਣੀ ਸ਼ਕਲ ਚਾਹੀਦੀ ਹੈ। ਔਰ ਤੁਹਾਨੂੰ ਕੋਈ ਨਹੀਂ ਹੈ ਕਿ ਇਤਿਹਾਸ ਦੇ ਝਰੋਖੇ 'ਚੋਂ ਤੁਹਾਡੀਆਂ ਸ਼ਕਲਾਂ ਨੂੰ, ਤੁਹਾਡੀਆਂ ਕਰਤੂਤਾਂ ਨੂੰ ਕਿਵੇਂ ਦੇਖਿਆ ਜਾਏਗਾ ਜੀ। ਸੋ ਇਹ ਸਾਰੇ ਤੋਂ ਵੀ ਸਾਨੂੰ ਖਬਰਦਾਰ ਰਹਿਣ ਦੀ ਲੋੜ ਹੈ। ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਮੁੱਦੇ ਦੇ ਉੱਤੇ ਇੱਕ ਪੈਨਲ ਡਿਸਕਸ਼ਨ, ਅਸੀਂ ਐਪਰੀਸ਼ੀਏਟ ਕਰਦੇ ਹਾਂ ਲੋਕਲ ਉਹਨਾਂ ਵੀਰਾਂ ਭੈਣਾਂ ਨੂੰ, ਭਾਵੇਂ ਉਹ ਦੂਜੇ ਖੈਮੇ ਨਾਲ ਹੀ ਕਿਸੇ ਵੇਲੇ ਰਹੇ ਹੋਣ, ਜੇ ਉਹਨਾਂ ਨੂੰ ਲੱਗਦਾ ਕਿ ਭਾਈ ਇਨਫ ਇਜ਼ ਇਨਫ, ਔਰ ਇਹ ਹੁਣ ਵੇਲਾ ਹੈ ਕਿ ਉਹ ਇਹਨਾਂ ਬਾਦਲਾਂ ਦੇ, ਇਹਨਾਂ ਕਰਪਟ RSS ਦੇ ਦੁਮਛੱਲਿਆਂ ਦੇ ਜਹਾਜ਼ 'ਚੋਂ ਉਤਰਨ, ਔਰ ਜਿਹੜਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੈ, ਪੰਥਕ ਏਜੰਡਾ ਹੈ, ਉਸ ਨਾਲ ਜਿਹੜਾ ਹੈ ਉਹ ਦ੍ਰਿੜਤਾ ਦੇ ਨਾਲ ਖਲੋਣ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਰਾ ਹੀ ਵਾਕਿਆ ਹੈ, ਜਿਵੇਂ ਇੱਕ ਐਕਸਪ੍ਰੈਸ਼ਨ ਹੈ ਅੰਗਰੇਜ਼ੀ ਦੀ ਕਿ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਜੀ। ਕਈ ਵਾਰੀ ਊਂਟ ਜਿਹੜਾ ਹੈ ਉਸ ਤੁਸੀਂ ਜੋ ਮਰਜ਼ੀ ਲੱਦੀ ਜਾਓ ਉਹ ਬੇਪਰਵਾਹ ਹੁੰਦਾ, ਪਰ ਕਈ ਵਾਰੀ ਇੱਕ ਤੀਲਾ ਤੁਸੀਂ ਐਂ ਕਰਦੇ ਹੋ ਤੇ ਫਿਰ ਉਹ ਗੁੱਸੇ 'ਚ ਬਹਿ ਜਾਂਦਾ, ਫਿਰ ਉੱਡਦਾ ਹੀ ਨਹੀਂ। ਤੇ ਉਸ ਤੋਂ ਹੀ ਬਣਿਆ ਕਿ ਜੀ ਭਾਵੇਂ ਉਹ ਪਹਿਲਾਂ ਚੱਲੀ ਜਾਂਦਾ ਸੀ, ਪਰ ਇੱਕ ਤੀਲੇ ਨੇ ਉਹਨੂੰ ਕੈਮਲ ਨੂੰ ਜਿਹੜਾ ਉਹ ਬਹਿਣ ਦੇ ਉੱਤੇ ਕਰਤਾ, ਫਿਰ ਉਹ ਐਸਾ ਅੜੀਆ ਲਿਆ ਊਂਟ ਫਿਰ ਨਹੀਂ ਉੱਠਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇਹਨਾਂ ਦਾ ਪਾਪਾਂ ਦਾ ਘੜਾ ਹੈ, ਜੋ ਇਹਨਾਂ ਨੇ ਐਂਟਾਈ ਪੰਥ ਲਾਈਨ ਲਈ ਬਾਦਲ ਕਿਆ ਨੇ ਜਥੇਦਾਰਾਂ ਨੂੰ ਮੋਹਰੇ ਵਜੋਂ ਵਰਤਿਆ, ਔਰ ਇਹ ਵਾਕਿਆ ਸ਼ਾਇਦ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਪ੍ਰੂਵ ਹੋਏ। ਸੋ ਇਹੀ ਅੱਜ ਦਾ ਮੁੱਖ ਇਸ਼ੂ ਹੈ ਜੀ।